अस्सलाम वालेकुम नाज़रीन, मैं सरदार कमाल तो तुसी देख रहे हो सरदार कमाल ऑफिशियल चैनल। किसी शायर ने खूब किया है कि लिश्क पुश्क ना वेख तू यारा, वेखना सुंदर मुखड़े, हर सीने अंदर दिल है, हर दिल अंदर दुखड़े। बैक स्टेज जिथे फनकार बैठते हैं, मेकअप करते हैं, ड्रेसेस चेंज करते हैं, उन्होंने हर बंदा वेखना चाहता है। वो इसलिए बड़ा चार्मिंग है कि ये ड्रामा तो वेख लेंगे, ये बैक स्टेज नहीं वेखते। लोगों के जहन च कि पिछे फनकार बहुत मज़े कर रहे होंगे, बड़िया याशियां कर रहे होंगे, पता नहीं की कर रहे होंगे। आओ अज मैं तुहानू बैक स्टेज विखाना है कि बैक स्टेज की हो रहा। आ जाओ मेरे नाल नाल। झिम 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 झिम। यह जी एक छोटा जिहा मेकअप रूम है। यह मेकअप रूम है, यह साडे मेकअप मैन ने। यह वेखो बेचारे कला कला टिशू अलग कर रहे हैं कि दो किसी फनकार को कट्ठे ना चल जाए, क्योंकि ये जो जोड़ा काम पे करते हैं इन्होंने वो जी मेहनत मिलती पई है, वो बड़ा माकूल जो पैसे ने। अपना भाजी उठना जरा, तुम उठो, तुम ड्रेस मास्टर हो ना, इधर तो की ना अपना सईद अहमद जी। सईद अहमद साहब, कितनी देर होगी तुम इस फील्ड 'ਚ? ਸਿਆਠ ਥੀਏਟਰ ਤੋਂ ਹੀ ਚੱਲ ਰਹੇ ਜੀ, ਚੱਲ ਰਹੇ ਕਿਹੜੇ ਥੀਏਟਰ ਤੋਂ? ਸਿਆਠ ਥੀਏਟਰ ਤੋਂ ਹੀ ਚੱਲ ਰਹੇ ਜੀ। ਉਦੋਂ ਕਿੰਨੇ ਪੈਸੇ ਲੈਂਦੇ ਸੀ, ਅੱਜ ਕਿੰਨੇ ਲੈ ਰਹੇ ਹੋ? ਉਦੋਂ 150 ਸੀ, ਹੁਣ 400। ਇਹ ਅਰਸਾ ਕਿੰਨਾ ਹੋ ਗਿਆ? ਦੇਖ ਲਓ 15 ਸਾਲ ਤਾਂ ਹੋ ਹੀ ਚੱਲੇ। 15 ਸਾਲਾਂ 'ਚ 150 ਤੋਂ ਇਹ 400 ਤੇ ਆਏ ਨੇ। ਤੇ ਲਿਹਾਜ਼ਾ ਇਸ ਕੰਮ ਲਈ ਵੀ ਜ਼ਰਾ ਸੋਚਿਆ ਕਰੋ ਕਿ ਇਹ ਕੰਮ ਦੇ ਵੀ ਪੈਸੇ ਵਧਣੇ ਚਾਹੀਦੇ ਨੇ ਔਰ ਵਧਾਉਣੇ ਚਾਹੀਦੇ ਨੇ। ਸਾਡੇ ਪ੍ਰੋਡਿਊਸਰਾਂ ਨੂੰ, ਇਹ ਸਾਡੇ ਮੇਕਅਪ ਮੈਨ ਨੇ, ਆਪਣਾ ਇਹਨਾਂ ਦਾ ਸਿਰ ਬਰਬਾਦ ਹੈ ਲੇਕਿਨ ਲੋਕਾਂ ਦੇ ਸਿਰਾਂ 'ਤੇ ਬੜੀਆਂ ਰੌਣਕਾਂ ਲਾਉਂਦੇ ਨੇ। ਤੇ ਤੁਸੀਂ ਕਦੋਂ ਦੇ ਇਸ ਫੀਲਡ 'ਚ ਹੋ? ਮੈਨੂੰ ਤਕਰੀਬਨ 18-19 ਸਾਲ ਹੋ ਗਏ ਨੇ ਜੀ। 18-19 ਸਾਲ ਤੋਂ ਇਸ ਫੀਲਡ ਨਾਲ ਮੁਨਸਲਿਕ ਹੋ ਤੁਸੀਂ। ਤੇ ਕਿੰਨੇ ਪੈਸੇ ਤੁਹਾਨੂੰ 18 ਸਾਲ ਪਹਿਲੇ ਮਿਲਦੇ ਸੀ, ਅੱਜ ਕਿੰਨੇ ਮਿਲ ਰਹੇ ਨੇ? ਇਹ ਆ ਕਿ 18 ਸਾਲ ਪਹਿਲੇ ਥੋੜੇ ਜਿਹੇ ਇਸ ਤੋਂ ਜ਼ਿਆਦਾ ਮਿਲਦੇ ਸੀਗੇ। ਜ਼ਿਆਦਾ ਮਤਲਬ ਫਿਗਰ ਦੱਸੋ। ਹਾਂਜੀ, ਤਕਰੀਬਨ ਉਦੋਂ ਵੀਕ ਦਾ ਸਾਨੂੰ 5000 ਰੁਪਏ ਮਿਲਦਾ ਹੁੰਦਾ ਸੀ। ਤੇ ਹੁਣ? ਹੁਣ ਜੀ ਘਟ ਗਏ ਪੈਸੇ, ਹੁਣ 400 ਰੁਪਏ ਡੇਲੀ ਮਿਲ ਰਿਹਾ ਵਾ ਜੀ। ਮਾਸ਼ਾਅੱਲਾ, ਤੁਸੀਂ ਉਸ ਘੋੜੇ ਤੋਂ ਬੈਠੇ ਹੋ ਕਿ ਜਿਹੜਾ ਪਿੱਛੇ ਨੂੰ ਨੱਸ ਰਿਹਾ। ਲੇਕਿਨ ਅੱਲਾ ਇੱਕ ਗੱਲ ਦੱਸੀ ਤੁਹਾਨੂੰ, ਅੱਲਾ ਬਿਹਤਰ ਕਰੇਗਾ ਇਨਸ਼ਾ ਅੱਲਾਹ ਤਾਲਾ। ਇਹ ਅਸੀਂ ਰਿਕੁਐਸਟ ਕਰਾਂਗੇ ਆਪਣੇ ਪ੍ਰੋਡਿਊਸਰ ਭਰਾਵਾਂ ਕਿ ਯਾਰ ਇਹ ਜਿਹੜੇ ਇਸ ਸ਼ੋਬੇ ਨਾਲ ਮੁਨਸਲਿਕ ਨੇ, ਮਜ਼ਦੂਰ ਪੇਸ਼ਾ ਜਿਹੜੇ ਨੇ, ਉਹਨਾਂ ਦੇ ਪੈਸੇ ਵਧਾਉਣੇ ਚਾਹੀਦੇ ਨੇ। ਕੋਈ ਨਹੀਂ, ਫਨਕਾਰ ਦੇ ਥੋੜ੍ਹੇ ਜਿਹੇ ਘਟਾ ਵੀ ਲਓਗੇ, ਫਨਕਾਰ ਮੈਨੇਜ ਕਰ ਜਾਂਦਾ। ਥੈਂਕ ਯੂ ਯਾਰ। ਇਹ ਮੇਕਅਪ ਰੂਮ ਦਿਖਾਤਾ ਜੀ ਅਸੀਂ, ਦੂਸਰੇ ਲੋਕ ਦਿਖਾਤੇ ਨੇ। ਹਾਂ, ਇਹ ਵੇਖੋ ਜੀ ਇੱਥੇ ਇਹ ਕਿਤਨੇ ਸਾਰੇ ਲੋਕ ਬੈਠੇ ਨੇ, ਇਹਨਾਂ ਨਾਲ ਗੱਲ ਕਰਨੇ। अस्सलाम वालेकुम जनाब। ਇਹ ਸਾਰੇ ਜੀ ਨਾਜ਼ਰੀਨ, ਇਹ ਸਾਰੇ ਲੜਕੇ ਜਿਹੜੇ ਬੈਠੇ ਨੇ ਇਹ ਆਪਣੇ ਆਪਣੇ ਕੰਮ ਦੇ ਹੀਰੋ ਨੇ ਸਾਰੇ। ਇਹ ਜਿਹੜੇ ਪਿੱਛੇ ਤੁਸੀਂ ਵੇਖ ਰਹੇ ਹੋ ਸਾਡੀਆਂ ਫਨਕਾਰਾਂ ਦੇ ਪਿੱਛੇ ਡਾਂਸ ਕਰ ਰਹੇ ਹੁੰਦੇ ਨੇ, ਨੱਚ ਰਹੇ ਹੁੰਦੇ ਨੇ, ਸਭ ਤੋਂ ਜ਼ਿਆਦਾ ਇਹਨਾਂ ਦੀ ਮਿਹਨਤ ਹੁੰਦੀ ਹੈ ਤਾਂ ਕਿ ਜਿਹੜੀ ਇਹਨਾਂ ਦੇ ਅੱਗੇ ਨੱਚ ਰਹੀ ਇਹਨਾਂ ਦੀ ਵਜ੍ਹਾ ਨਾਲ ਖੂਬਸੂਰਤ ਲੱਗੇ, ਜੱਜ ਜਾਵੇ, ਸੋਹਣੀ ਲੱਗਣ ਲੱਗ ਪਵੇ। ਤੇ ਅਸੀਂ ਇਹਨਾਂ ਨਾਲ ਗੁਫ਼ਤਗੂ ਕਰਾਂਗੇ ਕਿ ਭਾਜੀ ਇਹ ਤੁਸੀਂ ਕੱਲੀ आर्टिस्ट हो या सारियाँ आर्टिस्ट हो, ਤੁਸੀਂ नचन? सिर्फ मानूर जी के साथ है, उन्हीं के साथ काम करते हैं हम। उनका पर्सनली बैच है, उन्हीं के साथ ही काम करते हैं। कहीं भी जाते हैं उन्हीं के साथ ही जाते हैं। अच्छा, नहीं तो ਤੁਸੀਂ मैं पूछना चाहांगा कि ये ਤੁਹਾਡੀ पैकेज डील होंगी है या ਤੁਸੀਂ ਕੱਲੇ ਦੇ ਪੈਸੇ ਹੁੰਦੇ ਨੇ? नहीं, ये वो उनके साथ हमारी 1 माह की डील होती है। वो कन्फर्म होती है कि जी आपको 1 महीने के ये देंगे। उसमें वो कहीं भी काम करें कहीं ना करें, वो हमें पैसे देते रहते हैं। यानी ਤੁਸੀਂ पेड हो, तनख्वाह ਤੇ ਹੋ, 1 ਮਹੀਨੇ ਬਾਅਦ ਤੁਹਾਨੂੰ ਪੈਸੇ ਮਿਲਣੇ ਨੇ। 1 ਮਹੀਨੇ ਦੀ ਤੁਹਾਡੀ ਕਿੰਨੀ ਤਨਖਾਹ ਹੈ? ये तो ज़रूरी है बताना। नहीं, कोई दस दो, कोई हर्ज नहीं, ताकि पता लगे कि ਤੁਸੀਂ यार जिन्नी मेहनत करते हो आया कि ਤੁਹਾਡਾ हक ਤੁਹਾਨੂੰ ਉਹਨਾਂ ਮਿਲਦਾ कि नहीं मिलता। मैं ये बताऊँगा जी, उन्होंने हमें खुश रखा हुआ है। डोंट माइंड। खुश ਤੇ ਮਹੀਨੇ ਬਾਅਦ ਮਹਾਨੂਰ ਤੁਹਾਨੂੰ ਕੁੱਤਕਤਾਰੀਆਂ ਕੱਢਦੇ, ਹੱਸਣ ਲੱਗ ਪਓ ਹੈ ਜੀ। नहीं जी, ਜਾਂ ਤੁਹਾਨੂੰ ਮਹਾਨੂਰ ਕਹੇ ਜੀ ਉਸਤਾਦ ਜੀ ਬੈਠੋ, ਮੈਂ ਤੁਹਾਨੂੰ ਨੱਚ ਕੇ ਵਿਖਾਣੀ ਹੈ, ਤੇ ਉਸਤਾਦ ਜੀ ਹੁਣ ਖੁਸ਼ ਹੋ, ਤੁਸੀਂ ਕਹੋ ਮੈਂ ਖੁਸ਼ ਹਾਂ। नहीं हमें अच्छा रखा हुआ है। मैं ज़रूरी नहीं चाहता कि बताना, वरना नहीं, मानूर बहुत अच्छी आर्टिस्ट और बहुत अच्छी इंसान है और डेफिनेटली उन्हें ਤੁਹਾਨੂੰ खुश रखा है। अल्लाह उन्होंने खुश रखे, ਤੁਹਾਨੂੰ भी रखे। मैं ਸਾਡੀ ਦੁਆ ਇਹ ਵੇ ਕਿ ਤੁਹਾਡਾ ਜਿਹੜਾ ਹੱਕ ਹੈ ਨਾ, ਜਿਹੜਾ ਮਜ਼ਦੂਰ ਦਾ ਹੱਕ ਹੈ, ਉਹਨੂੰ ਮਿਲਣਾ ਚਾਹੀਦਾ ਔਰ ਤੁਹਾਡਾ ਮਿਲਣਾ ਚਾਹੀਦਾ। ਠੀਕ ਹੈ ਨਾ ਜੀ। ਆਓ ਜੀ ਨਾਜ਼ਰੀਨ, ਅੱਗੇ ਤੁਹਾਨੂੰ ਵਿਖਾਉਂਦੇ ਜੀ। ਇਹ ਵੇਖੋ ਜੀ, ਇੱਥੇ ਐਡਰੈਸ, ਇੱਥੇ ਕੱਪੜੇ ਇਸਤਰੀ ਕਰਦੇ ਨੇ ਫਨਕਾਰਾਂ ਦੇ। ਬੰਦਿਆਂ ਦੇ ਘੱਟ ਵੱਧ ਹੀ ਹੁੰਦੇ ਨੇ, ਖਵਾਤੀਨ ਦੇ ਹੁੰਦੇ ਨੇ ਭਾਜੀ। ਇੱਥੇ ਉਹ ਜਿਹੜੇ ਲਾਛੇ, ਉਹ ਕੁੜਤੇ, ਉਹ ਤੰਗ ਪੈਂਟਾਂ, ਜਿਹਨੂੰ ਵੇਖ ਕੇ ਤੁਸੀਂ ਚੀਖਾਂ ਮਾਰਦੇ ਹੋ, ਸੀਟੀਆਂ ਮਾਰਦੇ ਹੋ। ਇੱਥੇ ਇਸਤਰੀ ਹੁੰਦੇ ਜੇ, ਇੱਥੇ ਭਾਜੀ ਇਹ ਇਸਤਰੀ ਜੇ ਜਿਹੜੀ ਉਹਨਾਂ ਕੱਪੜਿਆਂ ਦੇ ਉੱਤੇ ਫਿਰਦੀ ਏ ਭਾਜੀ। ਹੁਣ ਤੁਸੀਂ ਆ ਕੇ ਖੁਆਇਸ਼ ਨਾ ਕਰਨਾ ਕਿ ਅਸੀਂ ਪਿੱਛੇ ਜਾਣਾ ਤੇ ਵੇਖਣਾ। ਮੈਂ ਤੁਹਾਨੂੰ ਇਸਤਰੀ, ਉਹ ਫੱਟੇ, ਹਰ ਸ਼ੈ ਵਿਖਾਤੀ ਜੇ। ਆਓ ਜੀ ਨਾਜ਼ਰੀਨ, ਮੈਂ ਤੁਹਾਨੂੰ ਵਿਖਾਇਆ ਕਿ ਪਿੱਛੇ ਕੀ ਹੈ, ਕਿੱਥੇ ਕੱਪੜੇ ਇਸਤਰੀ ਹੁੰਦੇ ਨੇ, ਕਿੱਥੇ ਡੈਕ ਚੱਲਦਾ। ਡੈਕ ਵੀ ਤੁਹਾਨੂੰ ਵਿਖਾਉਣਾ ਜਿੱਥੋਂ ਗਾਣੇ ਲੱਗਦੇ ਨੇ। ਉਹ ਲਓ ਬੇ ਗੁੱਡ ਲੱਕ ਹੋ ਗਈ, ਸਾਨੂੰ ਬੜੇ ਖੂਬਸੂਰਤ ਲੋਕ ਮਿਲ ਗਏ ਨੇ। अस्सलाम वालेकुम जनाब, मैं थोड़ा तारफ़ करवा दें कि ये अता खान साहब ने और
ਉਸਤਾਦ ਨੇ, ਡਾਂਸ ਡਾਇਰੈਕਟਰ ਨੇ ਔਰ ਬਾਕੀ ਵੀ ਲੋਕ ਮਿਲਦੇ ਰਹਿੰਦੇ ਨੇ। ਅਤਾ ਖਾਨ ਸਾਹਿਬ, ਅਚਾਨਕ ਮੇਰੀ ਮੁਲਾਕਾਤ ਹੋ ਗਈ ਹੈ। ਅਤਾ ਖਾਨ ਸਾਹਿਬ ਥੈਂਕ ਯੂ, ਤੁਸੀਂ ਅਚਾਨਕ ਮਿਲ ਗਏ। ਅਤਾ ਖਾਨ ਜੀ ਤੁਸੀਂ ਤੇ ਬਕਾਇਦਾ ਅਸ਼ਰਫ ਸ਼ਰਾਜ਼ੀ ਸਾਹਿਬ ਜਿਹੜੇ ਪਾਕਿਸਤਾਨ ਦੇ ਨਾਮਵਰ ਡਾਂਸ ਡਾਇਰੈਕਟਰ ਸਨ, ਤੁਸੀਂ ਉਹਨਾਂ ਦੇ ਸ਼ਾਗਿਰਦ ਹੋ? हाँ जी, मैं अशरफ शराजी साहब फिल्म इंडस्ट्री के डांस डायरेक्टर, बहुत अच्छे डांस डायरेक्टर थे ਤੇ ਬਹੁਤ अच्छे कोरियोग्राफर थे ਤੇ ਉਹਨਾਂ ਦਾ ਮੈਂ ਸ਼ਾਗਿਰਦ ਹਾਂ। ਇਨਸਾਨ ਵੀ ਬਹੁਤ ਅੱਛੇ ਸਨ। बस वो इंसान थे बहुत अच्छे थे, ਸਾਡੇ ਵੈਲ ਵਿਸ਼ਰ थे। ਔਰ ਮੈਨੂੰ ਯਾਦ ਹੈ ਕਿ ਇੱਕ ਫਿਲਮ 'ਚ ਮੈਂ ਹੀਰੋ ਸਾਂ ਤੇ ਮੇਰਾ ਇੱਕ ਬੜਾ ਅੱਛਾ ਸਟੈਪ ਬਣਾਤਾ ਤੁਸੀਂ ਨਰਗਸ ਬੇਗਮ ਨਾਲ, ਤੇ ਮੈਨੂੰ ਬੜੀ ਵਾਰੀ ਰੈਸਲ ਕਰਾਈ ਤੇ ਮੇਰੇ ਕੋਲ ਨਹੀਂ ਸੀ ਹੋ ਸਕਿਆ, ਉਹ ਫਿਰ ਮੇਰੀ ਜਗ੍ਹਾ ਤੇ ਤੁਸੀਂ ਕੀਤਾ ਸੀ। हाँ जी, प्यार जताए तुमको हम ओ बोले छमक चलो ओ नाचे छमक चलो ओ बोले छमक चलो ओ नाचे छमक चलो। ਮੈਂ ਤੁਹਾਡੀ ਜਗ੍ਹਾ ਤੇ ਕੀਤਾ ਸੀ, ਬਸ ਸ਼ਰਮਿੰਦਗੀ ਹੋ ਰਹੀ ਸੀ। ਮੈਂ ਕਿਹਾ ਨਹੀਂ, ਮੈਂ ਕਿਹਾ ਚਲੋ ਅਸੀਂ ਕਰ ਲੈਨੇ, ਕੋਈ ਐਸੀ ਗੱਲ ਨਹੀਂ। ਨਹੀਂ ਸ਼ਰਮਿੰਦਗੀ ਵਾਲੀ ਗੱਲ ਕਿ ਮੈਨੂੰ ਆ ਨਹੀਂ ਸੀ ਰਿਹਾ ਤੇ ਫਿਰ ਕਿਸੇ ਨੇ ਤਾਂ ਕਰਨਾ ਹੀ ਸੀ ਨਾ। ਅੱਛਾ ਜੀ, ਤੁਸੀਂ ਮਾਸ਼ਾਅੱਲਾ ਖੂਬਸੂਰਤ, ਬਿੱਲੀਆਂ ਅੱਖਾਂ, ਜਵਾਨੀ ਖੂਬਸੂਰਤ ਹੈ, ਹੁਣ ਥੋੜੇ ਜਿਹੇ ਵਾਲ ਇੱਧਰ ਉੱਧਰ ਹੋਏ ਨੇ, ਤੁਹਾਨੂੰ ਫਿਲਮ 'ਚ ਮੌਕਾ ਵੀ ਮਿਲਦਾ ਪਿਆ ਸੀ ਐਜ਼ ਹੀਰੋ, ਔਰ ਤੁਸੀਂ ਸੁਣਿਆ ਉਸ ਦੌਰ 'ਚ ਹੀ ਇਸ ਗੱਲ ਤੋਂ ਸ਼ਰਮਾਇਆ ਕਿ ਯਾਰ ਮੈਂ ਹੀਰੋ ਨਹੀਂ ਆਣਾ, ਠੀਕ ਹੈ ਮੈਂ ਜਿਹੜੀ ਮਿਹਨਤ ਕਰ ਰਿਹਾ ਮੈਂ ਇਹ ਕਰਨੀ, ਇਹ ਕੀ ਵਜ੍ਹਾ ਸੀ? जी सर, मैं सारिया ने किया, सैयद नूर साहब ने किया है, संगीता बेगम ने किया कि आप हीरो आ सकते हैं, तो मैं इधर डांस डायरेक्टर पर शौक पै गया कि लै सुर की है, लै सुर मैं देखा कि लै सुर की है और गिनतकारी की है, फिर सारा ध्यान इधर पाता है, वो हीरो वाल नहीं पाया। मैनू मौका मिलता पाया सी, सैयद नूर साहब ने मौका दिया और संगीता बेगम ने मौका दिया, ਕਾਫੀ ਲੋਕਾਂ ਨੇ, ਔਰ ਮਾਸ਼ਾਅੱਲਾ ਤੁਸੀਂ ਸਕਰੀਨ ਤੇ ਜਦੋਂ ਆਉਂਦੇ ਸੋ ਤਾਂ ਲੋਕੀ ਇੱਕ ਵਾਰੀ ਨਜ਼ਰ ਪੈਂਦੀ ਸੀ ਕਿ ਯਾਰ ਇਹ ਬੜਾ ਖੂਬਸੂਰਤ ਲੜਕਾ ਹੈਗਾ, ਇਹ ਹੀਰੋ ਦੇ ਪਿੱਛੇ ਵੀ ਤੁਸੀਂ ਸੋਹਣੇ ਨਜ਼ਰ ਆ ਰਹੇ ਹੁੰਦੇ ਸੋ, ਤੇ ਤੁਸੀਂ ਉਹ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕੋਸ਼ਿਸ਼ ਕਰਾਂਗਾ ਮੈਂ ਹੀਰੋ ਆ ਜਾ? नहीं, मैं अगर कोशिश करता तो हीरो आ सकता था, क्योंकि थोड़ी जी स्ट्रगल सी, थोड़ा जिहा किचन सी कि अगर किचन नूं मार दिंदा तो मैं हीरो आ सकना सा, मगर मैं वो मजदूरी वाल चला गया कि मैं क्या नहीं, मजदूरी करनी चाहिए, ज़रा किचन ज़रा हो जाए। उस वेले असी पुअर मैन सी असी, ते ओदी वजह तो ना मैं पिछे रह गया। नाज़रीन, ये अजीम लोग ने देखो जिन्होंने सिर्फ अपने बच्चे वेखे ने और अपनी हीरोशिप आ सकते सन, थोड़ा सैक्रीफाइस करने, थोड़ी कुर्बानी देनी सी, मगर इन्होंने कहना मैं अपना किचन वेख्या है, मैं अपने बच्चे वेखे ने, तो इस तरह के मेरे अता खान वर्गे कई मेरे भरा जिन्होंने सैक्रीफाइस किया है। काश इस मजदूरी का वो सिला मिलना लग पे साढ़े पाकिस्तान, साढ़े फनकार नूं, साढ़े टैक्नीशियन नूं कि ये मजबूरियां खत्म हो। अता खान साहब जी मैं बहुत मशहूर, तुसीं मैनूं वक्त दिता है। अच्छा अता खान जी, तुसीं खूबसूरत ते सौ माशाअल्लाह, ਤੇ ਸਭ ਤੋਂ ਨਜ਼ਦੀਕ ਹੀਰਵਨ ਦੇ ਤੁਸੀਂ ਹੁੰਦੇ ਸੋ, ਤੇ ਕਦੀ ਕਿਸੇ ਹੀਰਵਨ ਨੇ ਤੁਹਾਨੂੰ ਕੁਝ ਕਿਹਾ ਹੋਵੇ ਕਿ ਅਤਾ ਖਾਨ ਮੈਂ ਤੇਰੀਆਂ ਬਿੱਲੀਆਂ ਅੱਖਾਂ ਤੇ ਰਹਿ ਗਈ? मैं अगर सच बोला तो सारे ने किया, सारे ने किया आप बहुत खूबसूरत है, तो आप बड़े टैलेंटेड भी हैं आप। हम बड़े असी बड़ा अच्छा डांस करते सी, बड़ी मेहनत करते सी, ਉਹਦੀ ਵਜ੍ਹਾ ਤੋਂ ਸਾਰੇ ਪਿਆਰ ਕਰਦੇ ਸੀ, ਤੁਸੀਂ ਵੀ ਪਿਆਰ ਕਰਦੇ ਸੀ। ਕੋਈ ਸ਼ੱਕ ਨਹੀਂ, ਤੇ ਨਹੀਂ ਲੇਕਿਨ ਫਿਰ ਤੁਹਾਡਾ ਉਹ ਦਿਲ ਨਹੀਂ ਕੀਤਾ ਉਸ ਪਾਸੇ ਜਾਣ ਲਈ? ਨਹੀਂ, ਇਹ ਮਜ਼ਦੂਰੀ ਵੱਲ ਦਿਲ ਕੀਤਾ ਕਿ ਨਹੀਂ ਅਸੀਂ ਗਰੀਬ ਆਦਮੀ, ਉਹ ਅਮੀਰ ਆਦਮੀ ਨੇ, ਤੇ ਉਹਦੀ ਵਜ੍ਹਾ ਤੋਂ ਨਾ ਅਸੀਂ ਕੋਈ ਮਸਲਨ ਐਸਾ ਸਟੈਪ ਨਹੀਂ ਲਿੱਤਾ। ਵਾਹ ਵਾਹ ਵਾਹ, ਅੱਲਾ ਹੁਸਨ ਦੇਵੇ ਤੇ ਐਡਾ ਦਿਲ ਵੀ ਦੇਵੇ ਕਿ ਬੰਦਾ ਬਰਦਾਸ਼ਤ ਕਰ ਲੇ, ਵਰਨਾ ਇਹ ਇੰਜ ਹੀ ਇਹ ਤੁਸੀਂ ਸਮਝ ਲਓ ਕਿ ਇਹ ਉਹ ਪੁੱਲ ਹੈਗਾ ਜੇ ਤੋਂ ਬੰਦਾ ਕੋਈ ਕ੍ਰਾਸ ਨਹੀਂ ਕਰ ਸਕਦਾ, ਕਿ ਖੂਬਸੂਰਤੀ ਹੋਵੇ, ਹੁਸਨ ਹੋਵੇ, ਫਿਰ ਅੱਗੋਂ ਥੋੜੀ ਜਿਹੀ ਢਿੱਲ ਵੀ ਹੋਵੇ, ਤੇ ਫਿਰ ਬੰਦਾ ਆਪਣੇ ਬੱਚਿਆਂ ਦਾ ਸੋਚੇ। ਅਤਾ ਖਾਨ ਜੀ ਜ਼ਿੰਦਾਬਾਦ, ਬੜੀ ਮਿਹਰਬਾਨੀ। ਆਓ ਜੀ ਮੈਂ ਤੁਹਾਨੂੰ ਕੁਛ ਹੋਰ ਲੋਕਾਂ ਨਾਲ ਮਿਲਾਨਾ, ਓਏ ਇੱਧਰ ਤੇ ਆਓ। ਲਓ ਜੀ, ਇਹ ਸਾਡੇ ਡਰੈਸ ਮਾਸਟਰ ਨੇ ਜੀ ਅਸਲਮ ਸਾਹਿਬ, 18-19 ਸਾਲ ਤੋਂ ਮੈਂ ਇਹਨਾਂ ਨੂੰ ਜਾਣਨਾ, ਉਦੋਂ ਵੀ ਐਡੇ ਸਨ, ਅੱਜ ਵੀ ਐਡੇ ਨੇ, ਨਾ ਵਧੇ ਨੇ ਨਾ ਘਟੇ ਨੇ। ਇਹ ਅਸਲਮ ਸਾਹਿਬ 18-19 ਸਾਲ 'ਚ ਬੜੇ ਆਪਣਾ ਅਰੂਜੋ ਜ਼ਵਾਲ ਆਏ ਇਸ ਫੀਲਡ 'ਤੇ, ਤੁਸੀਂ ਇਹ ਫੀਲਡ ਛੱਡ ਕੇ ਨਹੀਂ ਗਏ, ਕਿਆ ਖਾਸ ਲਗਨ, ਕਿਆ ਖਾਸ ਮੁਹੱਬਤ ਇਸ ਫੀਲਡ ਨਾਲ ਕੋਈ? ਬਹੁਤ ਜ਼ਿਆਦਾ ਭਾਈ ਨਾ, ਮੈਂ ਸ਼ੁਰੂ ਤੋਂ ਹੀ ਪਹਿਲੇ ਸਟੂਡੀਓ ਸੀ, ਸਟੂਡੀਓ ਤੋਂ ਬਾਅਦ ਫਿਰ ਮੈਂ 2003 'ਚ ਐਂਟਰ ਹੋਇਆ ਸ਼ਾਇਦ ਇਸ ਲਾਈਨ, ਥੀਏਟਰ ਲਾਈਨ 'ਚ। ਉਸ ਤੋਂ ਬਾਅਦ ਮੇਰਾ ਫਿਰ ਦਿਲ ਨਹੀਂ ਕੀਤਾ ਨਿਕਲਣ ਨੂੰ, ਯਾਨੀ ਕਿ ਇਹਨੂੰ ਛੱਡਣ ਨੂੰ ਦਿਲ ਨਹੀਂ ਕੀਤਾ, ਯਾਨੀ ਕਿ ਪੱਕੇ ਹੋ ਗਏ ਕਿ ਮੈਂ ਇੱਥੇ ਹੀ ਰਹਿਣਾ। ਤੇ ਤੁਹਾਨੂੰ ਇਸ ਫੀਲਡ 'ਚ ਲਿਆਇਆ ਕੌਣ ਸੀ? ਮੈਂ ਆਪ ਹੀ ਆਇਆ ਸੀ ਭਾਈ। ਕਿੱਥੋਂ ਤਲਕ, ਕਿੱਥੋਂ ਆਪਣਾ ਭਾਈ ਸਾਹਿਬ ਅੱਲਾ ਜੰਨਤ ਨਸੀਬ ਕਰੇ ਉਹਨਾਂ ਦੇ ਨਾਲ। ਹਾਂਜੀ, ਅਸ਼ਰਫ ਰਾਈ ਸਾਹਿਬ। ਫੈਸਲਾਬਾਦ, ਲਾਹੌਰ? ਲਾਹੌਰ ਮੈਂ ਗਿਆ ਸੀ। ਤਲਕ ਤੁਹਾਡਾ ਫੈਸਲਾਬਾਦ ਨਹੀਂ ਜਾਂ ਲਾਹੌਰ ਨੇ? ਮੇਰਾ ਫੈਸਲਾਬਾਦ, ਸਮਨਾਬਾਦ। ਅੱਛਾ, ਫੈਸਲਾਬਾਦ ਦੇ ਹੋ ਤੁਸੀਂ। ਅਕਸਰ ਸਾਨੂੰ ਤੁਸੀਂ ਕਿਸੇ ਨਾ ਕਿਸੇ ਸਟਾਰ ਨੇ ਨਜ਼ਰ ਆਏ ਹੋ, ਜਿਵੇਂ ਕਿ ਅਫਸ਼ਾਨ ਕੁਰੈਸ਼ੀ ਸਾਹਿਬਾ, ਫਿਰ ਫੈਸਲ ਕੁਰੈਸ਼ੀ ਸਾਹਿਬ, ਹਮਾਯੂੰ ਕੁਰੈਸ਼ੀ ਸਾਹਿਬ ਨਾਲ ਸਟੂਡੀਓ ਤੁਹਾਨੂੰ ਵਿਖੇ। ਮਾਲ ਸਾਹਿਬ। ਚਲੋ ਜੀ, ਮੈਂ ਤੁਹਾਡੀ ਮਿਹਰਬਾਨੀ, ਅਸੀਂ ਤੁਹਾਡੇ ਭਰਾ ਵਾਂ। ਸਭ ਦੀ ਖਿਦਮਤ ਕੀਤੀ ਹੈ। ਤੇ ਉਹ ਉਦੋਂ ਕਿੰਨੇ ਪੈਸੇ ਸਨ 18-19 ਸਾਲ ਪਹਿਲੇ, ਤੇ ਅੱਜ ਕਿੰਨੇ ਨੇ? ਪਹਿਲੇ ਅਸੀਂ 300 ਰੁਪਇਆ ਜੀ। ਅੱਛਾ ਜੀ।
ਹੁਣ 100 ਰੁਪਏ ਵਧਿਆ ਜੀ, 400 ਰੁਪਏ ਜੀ ਡੇਲੀ। 400 रुपए डेली ठीक हो गया तो क्या ये ਇਸ ਤਰ੍ਹਾਂ ਹੋ ਰਿਹਾ ਕਿ ਹੁਣ ਮਾਸ਼ਾਅੱਲਾ ਬੱਚੇ ਮੇਰੇ ਜਵਾਨ ਨੇ, ਕੰਮ ਕਰ ਰਹੇ ਨੇ, ਸਾਥ ਦੇ ਰਹੇ ਨੇ, ਇਸ ਵਾਸਤੇ ਜ਼ਰਾ ਗੁਜ਼ਾਰਾ ਹੋ ਰਿਹਾ। ਚਲੋ ਵਿਹਲਿਆਂ ਨੂੰ ਇਹ ਠੀਕ ਹੈ ਕਿ ਵਿਹਲੇ ਵੀ ਤਾਂ ਰਹਿਣਾ ਨਾ, ਘਰ ਬੈਠਣਾ। बड़ी गल है कि तुसी 300 रुपए च बच्चे माशाल्लाह अल्लाह पालन वाले अल्लाह दी जात है, लेकिन बड़े बहादुर बच्चे ने ਜਿਹੜੇ 300 ਚ ਵੀ ਤੁਹਾਡਾ ਗੁਜ਼ਾਰਾ ਕਰ ਗਏ ਨੇ। ਔਰ ਬੜੀ ਅੱਛਾ ਤੇ ਘਰ ਚ ਕਦੀ ਹੋਇਆ ਕਿ ਭਾਬੀ ਸਾਡੀ ਨੇ ਕਿਹਾ ਹੋਵੇ ਕਿ ਉੱਥੇ ਵੀ ਕੱਪੜੇ ਇਸਤਰੀ ਕਰਨਾ ਮੇਰੇ ਵੀ ਕਰ ਦੇ? ਨਹੀਂ ਜੀ, ਘਰ ਨਹੀਂ ਮੈਂ ਕਦੀ ਕੀਤੇ ਜੀ। ਅੱਛਾ ਘਰ ਨਹੀਂ ਕੀਤੇ, ਇੱਥੇ ਯਾਰ ਸਾਰੇ ਦੇ ਘਰ। ਹਾਂਜੀ ਇੱਥੇ ਹੀ। ਮੈਂ ਕਿਹਾ ਮੈਨੂੰ ਕਿਹੜਾ ਇੱਥੋਂ ਪੈਸੇ ਮਿਲਣੇ ਨੇ। ਅੱਛਾ ਭਾਬੀ ਦੇ ਨਹੀਂ ਕੀਤੇ? ਭਾਬੀ ਦੇ ਕੱਪੜੇ ਕਦੀ ਨਹੀਂ ਇਸਤਰੀ ਕੀਤੇ? ਕਦੀ ਹੋਇਆ ਹੋਵੇ ਮਤਲਬ ਗੁੱਸੇ ਨਾਲ ਕਹਿੰਦੇ ਨੇ ਚੱਲ ਮੇਰੇ ਤੇ ਕੱਪੜੇ ਇਸਤਰੀ ਕਰ, ਮੈਂ ਸਾਰਿਆਂ ਦੇ ਕਰਨਾ? ਮੈਂ ਕਿਹਾ ਨਹੀਂ, ਮੈਨੂੰ ਉੱਥੇ ਪੈਸੇ ਮਿਲਦੇ ਨੇ, ਮੈਂ ਉੱਥੇ ਸਾਰਿਆਂ ਦੇ ਕਰਨਾ। ਤੇਰੀ ਭਾਬੀ ਨੂੰ ਪਤਾ ਤੁਸੀਂ ਤੇ ਕੱਪੜੇ ਇਸਤਰੀ ਕਰਦੇ ਹੋ? ਡਰੈਸ ਮਾਸਟਰ, ਵੈਰੀ ਗੁੱਡ, ਜ਼ਿੰਦਾਬਾਦ। ਤੁਸੀਂ ਅਜ਼ੀਮ ਆਦਮੀ ਹੋ, ਤੁਸੀਂ ਆਪਣਾ ਮਿਹਨਤ ਕਰਦੇ ਹੋ, ਆਪਣੀ ਮਿਹਨਤ ਦਾ ਖਾਂਦੇ ਹੋ, ਤੁਹਾਡੇ ਵਰਗਾ ਇੱਕ ਵੀ ਨਹੀਂ।